लो जी, मियाँ मोहम्मद नवाज शरीफ ने एक और ਵੱਡਾ ਐਲਾਨ ਕਰ ਦਿੱਤਾ। ਕਸ਼ਮੀਰ ਦੇ ਵਿੱਚ ਦੂਜਾ ਖਿਤਾਬ ਉਹਨਾਂ ਨੇ ਲਾਇਆ। ਯਕੀਨ ਕਰੋ ਇੰਜ ਲੋਕੀ ਖੁਆਬ ਨਹੀਂ ਲਾਉਂਦੇ ਜਿੱਦਾਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਖਿਤਾਬ ਲਾ ਰਿਹਾ ਹੁੰਦਾ। ਖਿਤਾਬ ਲਾਇਆ ਤੇ ਖਿਤਾਬ ਲਾ ਕੇ ਉਹਨੇ ਕਿਹਾ ਜਨਾਬ ਕਰੋ ਜੀ ਕਸ਼ਮੀਰੀਆਂ ਨੂੰ ਹੁਣ ਦਿੱਤੇ ਜਾਣਗੇ ਲੈਪਟਾਪ। ਹਾਂਜੀ ਲੈਪਟਾਪ, ਜਿਹੜੀ ਮਾਈ ਤੰਦੂਰ ਵਾਲੀ ਮਾਈ, ਜਿਨ੍ਹਾਂ ਵਾਲੀ ਤਿੱਖਿਆਂ ਵਾਲੀ ਮਾਈ, ਕਤਰੀ ਖੁਆਬਾਂ ਨੇ ਜਿਹੜੀ ਹੈ ਉਹ ਜਿੱਦਾਂ ਉਹਨੇ ਆਪਣਾ ਪੰਜਾਬ 'ਚ ਦਿੱਤੇ, ਸ਼ਹਿਬਾਜ਼ ਸ਼ਰੀਫ ਨੇ ਉਹਨੇ ਕਿਹਾ ਦਿੱਤੇ। ਤੇ ਹੁਣ ਜਨਾਬ ਆਪਣਾ ਲਾਲਚ ਦੇਖੋ ਯਾਰ ਕਿੱਦਾਂ ਦੇ ਕਿਸ ਕਿਸਮ ਦੇ ਲਾਲਚ ਦੇ ਰਹੇ ਆ ਕਿ ਸਾਨੂੰ ਵੋਟ ਦਿਓ ਅਸੀਂ ਤੁਹਾਨੂੰ ਲੈਪਟਾਪ ਦਿਆਂਗੇ ਜੀ। ਅੱਜ ਦੇ ਜਿੱਦਾਂ ਬੱਚੇ ਨੂੰ ਕਹੇ ਵੀ ਮੇਰੀ ਆਹ ਗੱਲ ਮੰਨ ਲਾ ਅਸੀਂ ਇਹਨੂੰ ਬਾਜ਼ਾਰੋਂ ਚੀਜ਼ੀ ਲੈ ਕੇ ਦੇਵਾਂਗੇ, ਉਹ ਹੁਣ ਚੀਜ਼ੀਆਂ ਜਿਹੜੀਆਂ ਨਾ ਉਹ ਲੈਪਟਾਪ ਆ ਹੁਣ ਲਾਲਚ ਦੇ ਰਿਹਾ ਕਿ ਸਾਰਿਆਂ ਨੂੰ ਲੈਪਟਾਪ ਦਿੱਤੇ ਜਾਣਗੇ। ਬੱਸਾਂ ਵੀ ਤੁਹਾਡੇ ਕੋਲ ਪਹੁੰਚ ਗਈਆਂ ਤੇ ਜਨਾਬ ਤੁਸੀਂ ਸਾਨੂੰ ਵੋਟ ਦਿਓ। ਤੇ ਜਿੱਦਾਂ ਉਹ ਗੱਲ ਕਰ ਰਹੇ ਸੀਗੇ ਕਿ ਵੀ ਲੈਪਟਾਪ ਦਿੱਤੇ ਜਾਣਗੇ, ਉੱਥੇ ਇੱਕ ਬਾਬਾ ਜੀ ਖੜੇ ਸੀ। ਹਾਂਜੀ, ਇੱਕ ਤਾਂ ਉਹ ਬਾਬਾ ਜਿਹਨੂੰ ਨਚਵਾਇਆ ਗਿਆ, ਹਾਂ ਉਹ ਗਰੀਬ ਆਦਮੀ ਨੂੰ ਉੱਤੇ ਸਟੇਜ 'ਤੇ ਲਿਆ ਕੇ ਪ੍ਰੀ ਪਲਾਨ ਡਰਾਮਾ ਕਰਕੇ ਮੀਆਂ ਮੁਹੰਮਦ ਨਵਾਜ਼ ਸ਼ਰੀਫ ਨੇ ਉਹਨੂੰ ਨਚਵਾਇਆ, ਵਿਚਾਰੇ ਨੂੰ ਗਰੀਬ ਦਾ ਮਜ਼ਾਕ ਉਡਾਇਆ। ਉਹਦੇ ਬਾਅਦ ਖਬਰਾਂ ਆਈਆਂ ਕਿ ਲੋ ਜੀ ਉਹਨੂੰ ਕੋਈ 2 ਕਰੋੜ ਰੁਪਈਆ ਵੀ ਕੋਈ ਦਿੱਤਾ ਗਿਆ। ਵੈਸੇ ਮੈਨੂੰ ਝੂਠ ਲੱਗਦਾ ਯਾਰ, 2 ਕਰੋੜ 2 ਲੱਖ ਹੋਣਾ ਮੇਰਾ ਖਿਆਲ ਆ, ਐਵੇਂ ਉਹ ਐਗਜੈਜਰੇਟ ਕਰ ਦਿੱਤਾ। ਉਹ ਵੀ ਪਤਾ ਨਹੀਂ ਦਿੱਤਾ ਕਿ ਨਹੀਂ ਦਿੱਤਾ ਹੈ ਜੀ। ਅਤੇ ਖੈਰ ਐਨੀ ਵੇ ਉਹ ਹੁਣ ਤੇ ਖੜੇ ਜਨਾਬ, ਉਹਨਾਂ ਨੇ ਲੈਪਟਾਪ ਦੀ ਗੱਲ ਕੀਤੀ ਅਤੇ ਨਾਲ ਹੀ ਅੱਗੇ ਬਾਬਾ ਜੀ ਖੜੇ ਜੀ। ਹਾਂ ਹੁਣ ਤੁਸੀਂ ਕਹੋਗੇ ਕਿ ਉਹ ਆਪਣੇ ਬਾਬਾ ਜੀ ਹੋਣੇ ਆ ਜਿਹੜੇ ਇੱਥੇ ਪਹੁੰਚ ਗਏ। ਹਾਂਜੀ ਇਹ ਸ਼ੱਕ ਮੈਨੂੰ ਵੀ ਆ ਕਿ ਬਾਬਾ ਜੀ ਖਾਸ ਉੱਥੇ ਡੱਡੂ ਦੀ ਤਕਰੀਰ ਸੁਣਨਗੇ। ਹਾਂ ਡੱਡੂ ਨੇ ਵੀ ਉੱਥੇ ਖਿਤਾਬ ਕੀਤਾ। ਅੰਦਾਜ਼ਾ ਕਰੋ ਯਾਰ ਇਸ ਕੌਮ ਨਾਲ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਖਿਤਾਬ ਕਰ ਰਹੀਆਂ, ਯਾਨੀ ਇਨਸਾਨ ਖਤਮ ਹੋ ਗਏ। ਕੋਈ ਮੇਰਾ ਮਤਲਬ ਹੈ ਕੋਈ ਚੱਜ ਦਾ ਬੰਦਾ ਜਿਹਨੂੰ ਕਹਿੰਦੇ ਆ ਯਾਰ ਉਹ ਕੋਈ ਨਹੀਂ ਰਹਿ ਗਿਆ ਖਿਤਾਬ ਕਰਨ ਵਾਲਾ। ਇੱਦਾਂ ਦੇ ਚੋਰ ਲੁਟੇਰੇ ਉਹਨਾਂ ਦੇ ਨੌਕਰ ਰਹਿ ਗਏ ਆ ਕਿ ਉਹਨਾਂ ਦੀਆਂ ਨੌਕਰਾਣੀਆਂ ਜਿਹੜੀਆਂ ਨਾ ਉਹ ਹੁਣ ਖਿਤਾਬ ਕਰਨਗੀਆਂ ਆਵਾਮ ਦੇ ਨਾਲ ਅਤੇ ਆਵਾਮ ਨੂੰ ਆ ਕੇ ਦੱਸਣਗੀਆਂ ਕਿ ਲੋ ਜੀ ਆ ਤੁਹਾਡੇ ਵਾਸਤੇ ਲੈਪਟਾਪ। ਆ ਸੁਣ ਲਓ ਕੀ ਕਹੀ ਜਾ ਰਿਹਾ ਸੀ ਡੱਡੂ। नौजवानों को, पूरे आजाद कश्मीर के नौजवानों को मरियम नवाज शरीफ लैपटॉप देगी। मरियम नवाज शरीफ अपनी होनहार स्कॉलरशिप देगी। मरियम नवाज शरीफ स्कूल ऑफ एमिनेंस देगी। शहबाज शरीफ अंदाजा करो ਹੁਣ ਆਹ ਖਿਤਾਬ ਉੱਥੇ ਲੱਗ ਰਿਹਾ ਹੈ ਜੀ ਡੱਡੂ ਦਾ, ਤੇ ਉਹ ਸਿਰਫ ਲਾਲਚ, ਬੱਸਾਂ ਲੈਪਟਾਪ ਦੇ ਰਹੇ ਆ, ਇਹ ਕਰ ਰਹੇ ਆ, ਉਹ ਕਰ ਰਹੇ ਆ, ਫਲਾਨਾ ਢਿੰਗੜਾ ਬੋਰਡ ਜਿਹੜਾ ਨਾ ਉਹ ਸਾਨੂੰ ਦਿਓ। ਹੁਣ ਉਹ ਮੈਂ ਹਾਲ ਮੈਨੂੰ ਸ਼ੱਕ ਹੈ ਕਿ ਬਾਬਾ ਜੀ ਡੱਡੂ ਦੇ ਚੱਕਰ 'ਚ ਕਿਤੇ ਉੱਥੇ ਪਹੁੰਚਿਆ ਕਿ ਚਲੋ ਡੱਡੂ ਦੀ ਤਕਲੀਫ ਸੁਣ ਜੋ ਬਾਬਾ ਜੀ ਸੁਣ ਸਕਦੇ ਭਾਈ। ਅਤੇ ਨਾਲ ਪਟਵਾਰੀਆਂ ਦੇ ਨਾਲ ਖੜੇ ਹੋ ਕੇ ਜਾ ਕੇ ਉਹ ਫਿਰ ਜਦੋਂ ਮੀਆਂ ਮੁਹੰਮਦ ਨਵਾਜ਼ ਸ਼ਰੀਫ ਸਾਹਿਬ ਨੇ ਕਿਹਾ ਉੱਥੇ ਕਿ ਭਈ ਆ ਆਪਣਾ ਲੈਪਟਾਪ ਤੁਹਾਨੂੰ ਦਿੱਤਾ ਜਾਏ, ਅਤੇ ਬਾਬਾ ਜੀ ਨੇ ਵੀ ਹੱਥ ਖੜਾ ਕਰਤਾ ਕਿ ਹਾਂਜੀ ਲੈਪਟਾਪ ਦਿਓ। ਹੁਣ ਬਾਬਾ ਜੀ ਨੂੰ ਵੀ ਚਾਹੀਦਾ ਹੁਣ ਲੈਪਟਾਪ। ਹੁਣ ਅਗਰ मियाँ साहब ने की गल की आ भी जरा सुन। लैपटॉप इंशाल्लाह अब कश्मीर के हर होनहार बच्चे को मिलेगा। क्यों बच्चों मिलना चाहिए नहीं मिलना चाहिए? जो चाहते हैं कि मिले वो हाथ खड़ा करो। वो बाबा जी आपकी सफेद दाढ़ी आपको नहीं मिलेगा, वो सफेद दाढ़ी वाले बाबा जी भी हाथ खड़ा कर रहे हैं। आपको लैपटॉप कैसे मिल सकता है? आप तो फिर लैपटॉप को गलत से इस्तेमाल कर। ਹੁਣ ਮੀਆਂ ਸਾਹਿਬ ਨੇ ਇਲਜ਼ਾਮ ਲਾਤਾ ਬਾਬਾ ਜੀ ਤੇ ਕਿ ਬਾਬਾ ਜੀ ਤੁਸੀਂ ਲੈਪਟਾਪ ਕੀ ਕਰਨਾ, ਤੁਸੀਂ ਤੇ ਅਗਰ ਤੁਹਾਡੇ ਕੋਲ ਤੁਹਾਨੂੰ ਲੈਪਟਾਪ ਦੇ ਦਿੱਤਾ ਤੁਸੀਂ ਉਹਦਾ ਗਲਤ ਇਸਤੇਮਾਲ ਕਰੋਗੇ। ਓਏ ਹੋਏ ਹੋਏ ਮੀਆਂ ਮੁਹੰਮਦ ਨਵਾਜ਼ ਸ਼ਰੀਫ ਬਾਬਾ ਜੀ ਨੂੰ ਆਪਣੇ ਵਰਗਾ ਸਮਝਦਾ। ਉਹ ਸਮਝਦਾ ਪਤਾ ਨਹੀਂ ਸਾਰੇ ਬਜ਼ੁਰਗ ਹੀ ਗਲਤ ਇਸਤੇਮਾਲ ਕਰਦੇ ਆ ਟੈਕਨੋਲੋਜੀ ਦਾ, ਕੈਮਰਿਆਂ ਦਾ, ਲੈਪਟਾਪਾਂ ਦਾ। ਮੀਆਂ ਸਾਹਿਬ ਪਤਾ ਨਹੀਂ ਕਿਹੜੀਆਂ ਗੰਦੀਆਂ ਫਿਲਮਾਂ ਦੇਖਦੇ ਨੇ ਉਹਦੇ 'ਤੇ ਲੈਪਟਾਪ 'ਤੇ, ਜਿਹੜਾ ਉਹਨਾਂ ਦੇ ਜ਼ਿਹਨ 'ਚ ਆ ਗਿਆ ਕਿ ਵੀ ਜਦ ਮੈਂ ਗੰਦੇ ਕੰਮ ਕਰ ਰਿਹਾ ਉਹ ਸੱਚੀ ਗੱਲ ਹੈ ਯਾਰ, ਦੇਖੀਏ ਮਜ਼ਾਕ ਨਹੀਂ ਕਰ। ਉਹਨਾਂ ਨੇ ਆਪਣੀ ਧੀ ਨੇ ਕਈ ਵਾਰੀ ਕਿਹਾ ਕਿ ਬਈ ਆਹ ਗੰਦੀਆਂ ਫਿਲਮਾਂ ਸਾਰੀਆਂ ਮੀਆਂ ਸਾਹਿਬ ਨੂੰ ਪਤਾ, ਮੀਆਂ ਸਾਹਿਬ ਨੇ ਦੇਖੀਆਂ ਕਿੱਥੇ ਲੈਪਟਾਪ 'ਤੇ ਦੇਖੀਆਂ ਹੋਣੀਆਂ। ਮੀਆਂ ਸਾਹਿਬ ਨੂੰ ਇਹੀ ਪਤਾ ਹੋਣਾ ਕਿ ਲੈਪਟਾਪ 'ਤੇ ਬਣਦੀਆਂ, ਮੇਰਾ ਮਤਲਬ ਦੇਖੀਆਂ ਜਾਂਦੀਆਂ ਗੰਦੀਆਂ ਫਿਲਮਾਂ। ਅਤੇ ਮੀਆਂ ਸਾਹਿਬ ਨੇ ਤਾਂ ਦੇਖੋ, ਉਹਨੇ ਕਿਹਾ ਕਿ ਮੀਆਂ ਸਾਹਿਬ ਜਦੋਂ ਮੁਨਾਸਿਬ ਸਮਝਣਗੇ, ਵਕਤ ਆਇਆ ਅਤੇ ਮੁਨਾਸਿਬ ਸਮਝਣਗੇ ਗੰਦੀ ਫਿਲਮ ਰਿਲੀਜ਼ ਕਰ ਦੇਣ। ਹਾਂ ਉਹਨਾਂ ਦਾ ਕੰਮ ਹੀ ਇਹੀ। ਹੁਣ ਉਹ ਮੀਆਂ ਸਾਹਿਬ ਦੇ ਆਪਣੇ ਜ਼ਿਹਨ 'ਚ ਗੰਦ ਘੁੱਸਿਆ ਹੋਇਆ, ਹੁਣ ਉਹ ਬਾਬਾ ਜੀ ਦੀ ਵੀ ਪਾਈ ਜਾਂਦੇ। ਉਹਨਾਂ ਨੂੰ ਪਤਾ ਕਿ ਯਾਰ ਬਾਬੇ ਨੇ ਵੀ ਗੰਦੀ ਫਿਲਮ ਦੇਖਣੀ ਉਹਦੇ 'ਤੇ। ਉਹ ਭਾਈ ਹਰ ਕੋਈ ਨਵਾਜ਼ ਸ਼ਰੀਫ ਨਹੀਂ ਹੁੰਦਾ ਜਿਹੜਾ ਬੇਅਦਬੀ ਬੇਸ਼ਰਮੀ ਕਰੇ। ਉਹ ਬਾਬਾ ਜੀ ਮੇਰਾ ਮਤਲਬ ਉੱਤੇ ਮੇਰਾ ਕੋਈ ਨੇਕ ਕੰਮ ਵੀ ਕਰ ਸਕਦੇ ਆ। ਹਾਂਜੀ ਕੋਈ ਕੁਰਾਨ ਦੀ ਤਿਲਾਵਤ ਵੀ ਸੁਣ ਸਕਦੇ ਆ, ਕੋਈ ਇੰਟਰਨੈਟ 'ਤੇ ਅੱਛੇ ਇਸਲਾਮੀ ਸ਼ੋਅ ਵੀ ਦੇਖ ਸਕਦੇ ਆ, ਕੋਈ ਆਪਣਾ ਹਸਨ ਹਸਾਨ ਵਾਲਾ ਵੀਲੌਗ ਵੀ ਦੇਖ ਸਕਦੇ ਆ। ਲੇਕਿਨ ਆ ਨਵਾਜ਼ ਸ਼ਰੀਫ ਨੇ ਕਿਉਂ ਕਹਿ ਦਿੱਤਾ ਇੱਦਾਂ ਕਿ ਬਈ ਆ ਤੁਸੀਂ ਗਲਤ ਇਸਤੇਮਾਲ ਕਰੋਗੇ? ਬਈ ਉਹ ਕੀ ਇਸਤੇਮਾਲ ਕਰੇਗਾ? ਬਈ ਉਹ ਕੋਈ ਨਵਾਜ਼ ਸ਼ਰੀਫ ਆ? ਉਹ ਬਾਬਾ ਵਾ ਯਾਰ, ਨੇਕ ਪਰਹੇਜ਼ਗਾਰ ਬਾਬਾ ਵਾ ਉਹ। ਚਲੋ ਕਿਤੇ ਕਿਤੇ ਕੋਈ ਆਪਣਾ ਕੋਈ ਠੁਮਕੇ ਸ਼ੁਮਕੇ ਵੀ ਦੇਖ ਲੈ ਤਾਂ ਕੋਈ ਐਸੀ ਗੱਲ ਨਹੀਂ।
ਲੇਕਿਨ ਆ ਜਿਹੜਾ ਗੰਦ ਘੁਸਿਆ ਹੋਇਆ ਨਾ ਇਹਨਾਂ ਦੇ ਦਿਮਾਗ ਦੇ, ਇੱਥੋਂ ਤੁਸੀਂ ਅੰਦਾਜ਼ਾ ਕਰੋ ਕਿ ਮੀਆਂ ਸਾਹਿਬ ਦੇ ਦਿਮਾਗ 'ਚ ਕਿੰਨੀ ਗੰਦਗੀ ਆ। ਅੰਦਾਜ਼ਾ ਕਰੋ ਕਿੰਨੀ ਗਲਾਜ਼ਤ ਭਰੀ ਹੋਈ ਆ ਕਿ ਉਹਨੂੰ ਇਹ ਵੀ ਨਹੀਂ ਕਿਹਾ ਬਰੇਸ਼ ਬਾਬਾ ਵਿਚਾਰਾ, ਉਹਨੇ ਕੀ ਮੇਰਾ ਮਤਲਬ ਦੇਖਣਾ ਉਹਦੇ 'ਤੇ, ਨਹੀਂ ਜੀ ਆ ਤੂੰ ਗਲਤ ਇਸਤੇਮਾਲ ਕਰੇ ਕਿਉਂਕਿ ਮੀਆਂ ਸਾਹਿਬ ਆਪ ਕਰਦੇ। ਖੈਰ ਨਹੀਂ ਆ ਉੱਥੇ ਹੁਣ ਹੋਇਆ, ਹੁਣ ਸਾਰੇ ਸ਼ੋਰੋ ਕਰ ਰਹੇ ਕਿ ਯਾਰ ਆ ਮੀਆਂ ਸਾਹਿਬ ਨੂੰ ਸਮਝਾਓ ਕਿ ਜਾ ਕੇ ਕਿ ਬਈ ਸਾਰੀ ਗੰਦੀਆਂ ਫਿਲਮਾਂ ਨਹੀਂ ਦੇਖਦੇ ਲੈਪਟਾਪ 'ਚ, ਲੋਕੀ ਕੰਮ ਕੁੰਮ ਕਰਦੇ ਆ। ਹਾਂ ਤੁਹਾਡੇ ਵਾਲਾ ਹਿਸਾਬ ਨਹੀਂ ਹੈ। ਉਹ ਜਨਾਬ ਹੁਣ ਲਾਲਚ ਦਿੱਤੀ ਜਾ ਰਹੀ ਆ ਕਿ ਸਾਰਿਆਂ ਨੂੰ ਜਿਹੜਾ ਨਾ ਉਹ ਆਪਣਾ ਲੈਪਟਾਪ ਦਿਆਂਗੇ ਅਤੇ ਬੱਸਾਂ ਵੀ ਆ ਗਈਆਂ, ਬੱਸਾਂ ਵੀ ਚੱਲ ਰਹੀਆਂ ਅਤੇ ਹੁਣ ਸਾਨੂੰ ਵੋਟ ਦਿਓ। ਹੁਣ ਤੁਸੀਂ ਕਹਿ ਰਹੇ ਹੋ ਕਿ ਯਾਰ ਇਹਨਾਂ ਬਗੈਰਤਾ ਬੇਸ਼ਰਮਾਂ ਨੂੰ ਕੀ ਲੋੜ ਆ ਵੋਟ ਦੀ, ਜਿਹੜੇ ਪੂਰੇ ਪੰਜਾਬ 'ਚ ਹਾਰੇ ਹੋਏ, ਪੂਰੇ ਪਾਕਿਸਤਾਨ 'ਚ ਜਿਹੜੇ ਹਾਰੇ ਹੋਏ, ਅਤੇ ਇਹਨਾਂ ਦੇ ਜਿਹੜਾ ਉਹ ਪਿਆਰਾ ਔਰ ਰਾਜ ਦੁਲਾਰਾ ਜਿਹੜਾ ਰਿਟਾਇਰ ਆਦਮੀ ਚੁੱਕ ਕੇ ਲਾਇਆ ਸੀ ਇਹਨਾਂ ਨੇ, ਉਹਨੇ ਚੁੱਕ ਕੇ ਇਹਨਾਂ ਨੂੰ ਜਨਾਬ ਇੱਥੇ ਫਾਰਮ 47 ਤੇ ਲਾ ਦਿੱਤਾ, ਅਤੇ ਉਹ ਉੱਥੇ ਵੀ ਫਾਰਮ 47 ਬਣਵਾ ਕੇ ਤੇ ਲਾ ਦੇਗਾ। ਉੱਥੇ ਇੰਨੀ ਭੀਖ ਮੰਗਣ ਦੀ ਕੀ ਜ਼ਰੂਰਤ ਪੈ ਗਈ ਇਹਨਾਂ ਨੂੰ, ਜਾਂ ਇੰਨੀ ਲਾਲਚਾਂ ਦੇਣ ਦੀ ਕੀ ਜ਼ਰੂਰਤ, ਕਿਉਂਕਿ ਉੱਥੇ ਹੁਣ ਜਨਾਬ ਬੂਟ ਚੱਟਣ ਦਾ ਕੰਪੀਟੀਸ਼ਨ ਚੱਲ ਰਿਹਾ। ਹਾਂਜੀ ਕਿਉਂਕਿ ਹੁਣ ਬੂਟ ਚੱਟਣ ਵਾਲਾ ਉੱਥੇ ਆਪਣਾ 2 SIM ਵਾਲਾ ਮੋਬਾਈਲ ਵੀ ਉੱਥੇ ਉਹ ਵੀ ਬੂਟ ਚੱਟ ਰਿਹਾ, ਇਹ ਵੀ ਬੂਟ ਚੱਟ ਰਹੇ। ਹੁਣ ਇਹਨਾਂ ਦੋਨਾਂ 'ਚ ਜਿਹੜਾ ਆਪਣਾ PTI ਦੇ ਕਹਿੰਦੇ ਬਾਈਕਾਟ ਹੈ, ਲੇਕਿਨ ਉਹ ਚਾਹੇ ਬਾਈਕਾਟ ਹੈ ਲੇਕਿਨ ਉੱਥੇ ਅਗਰ PTI ਦਾ ਕੋਈ ਵੀ ਕੈਂਡੀਡੇਟ ਜਾਂ ਆਜ਼ਾਦ ਵੀ PTI ਦੇ ਨਾਮ 'ਤੇ ਖੜਾ ਹੋਇਆ ਕੋਈ, ਅਤੇ ਲੋਕ ਉਹਨੂੰ ਹੀ ਵੋਟ ਦੇਣਗੇ। ਖੈਰ ਆਹ ਤੇ ਦੂਸਰੇ ਨੰਬਰ 'ਤੇ ਹੈ ਕਿ ਲੋ ਜੀ ਇਹ ਨਾ ਬਗੈਰਤਾ ਬੇਸ਼ਰਮਾਂ ਨੂੰ ਜਿਹੜਾ ਇਹਨਾਂ 'ਚ ਜ਼ਿਆਦਾ ਵੋਟ ਲੈ ਜਾਏਗਾ ਉਹ ਜਿੱਤ ਜਾਏ, ਤਾਂ ਇਸ ਕਰਕੇ ਕੋਸ਼ਿਸ਼ ਕਰ ਰਹੇ ਨੇ ਕਿਸੇ ਤਰੀਕੇ ਜਿਹੜਾ ਉਹ ਸਾਨੂੰ ਜਨਾਬ ਲਾਲਚ ਦੇ ਵਿੱਚ ਆ ਕੇ ਸਾਨੂੰ ਜਿਹੜਾ ਨਾ ਉਹ ਦੇ ਦੇਣ ਹਿਸਾਬ ਕਿਤਾਬ ਲਾ ਕੇ ਵੋਟ, ਅਤੇ ਇੱਦਾਂ ਦੀ ਕੋਈ ਗੇਮ ਹੋਣੀ ਨਹੀਂ। ਐਂਡ 'ਚ ਬਣਨੇ ਫਾਰਮ 47 ਆ, ਉਹ ਦੇਖੋ ਇਹਨਾਂ ਦੋਨਾਂ 'ਚ ਕਿਹਨਾਂ ਦੇ ਨਾਮ ਜਿਹੜਾ ਨਾ ਉਹ ਨਿਕਲਦੇ ਆ, ਅਤੇ ਉਹਦੇ ਬਾਅਦ ਜਨਾਬ ਖਬਰਾਂ ਜਿਹੜੀਆਂ ਆ ਰਹੀਆਂ ਨੇ ਬੜੀਆਂ ਔਖੀਆਂ ਔਰ ਬੜੀਆਂ ਖਤਰਨਾਕ ਆ ਰਹੀਆਂ। ਹਾਂਜੀ ਉਹ ਕਿਹਾ ਜਾ ਰਿਹਾ ਕਿ ਜਨਾਬ ਕੋਈ ਤਾਇਨਾਤੀਆਂ ਹੋਈਆਂ ਨੇ, ਹਾਂਜੀ ਕੋਈ ਫੀਲਡ ਮਾਰਸ਼ਲ ਨੇ ਜਿਹੜਾ ਨਾ ਉਹ ਆਪਣਾ ਬੰਦੇ ਲਾਤੇ ਆ ਉੱਤੇ, ਕੋਈ ਇੱਕ ਅੱਧਾ ਬੰਦਾ ਲਾਇਆ ਜਰਨੈਲ ਉੱਤੇ, ਬਾਕੀ ਉਹਦੇ ਤੋਂ ਜੂਨੀਅਰ ਜਿਹੜੇ ਆ ਹਾਂ ਕੋਈ 5-6 ਉਹਦੇ ਤੋਂ ਜੂਨੀਅਰ ਵੀ ਆ, ਹਾਂ ਉਹਨੇ ਥੱਲਿਓਂ ਕੱਢ ਕੇ ਬੰਦਾ ਉੱਤੇ ਲਾਤਾ। ਅਤੇ ਹੁਣ ਕਿਹਾ ਜਾ ਰਿਹਾ ਕਿ ਜਨਾਬ ਇਹ ਜਿਹੜਾ ਥੱਲਿਓਂ ਕੱਢ ਕੇ ਜਿਹੜਾ ਬੰਦਾ ਉੱਤੇ ਲੱਗਦਾ ਜਰਨੈਲ, ਅਤੇ ਉਸ ਤੋਂ ਸੀਨੀਅਰ ਜਰਨੈਲ ਜਿਹੜੇ ਥੱਲੇ ਰਹਿ ਜਾਂਦੇ ਆ ਉਹ ਜਨਾਬ ਫਿਰ ਅਸਤੀਫਾ ਦੇ ਦਿੰਦੇ। ਹਾਂਜੀ ਉਹ ਅਸਤੀਫਾ ਦੇ ਕੇ ਘਰ ਚਲੇ ਜਾਂਦੇ ਆ ਕਿ ਭਈ ਹੁਣ ਅਸੀਂ ਆਪਣੇ ਜੂਨੀਅਰ ਨੂੰ ਕਿੱਦਾਂ ਸਲੂਟ ਮਾਰੀਏ। ਹਾਂਜੀ ਮੈਰਿਟ ਦੀਆਂ ਧੱਜੀਆਂ ਉਡਾਈਆਂ ਗਈਆਂ, ਫਿਰ ਮੈਰਿਟ ਦੀਆਂ ਧੱਜੀਆਂ ਤਾਂ ਪੂਰੇ ਮੁਲਕ 'ਚ ਉਡਾਈਆਂ ਗਈਆਂ, ਲੇਕਿਨ ਇਹ ਉਹਨਾਂ ਨੂੰ ਹੁਣ ਜਿਹੜਾ ਨਾ ਖੈਰ ਗੱਲ ਕਰ ਰਿਹਾ ਕਿ ਵੀ ਇਹ ਕੀ ਕਰਨਗੇ। ਅਤੇ ਉਹ ਮੈਂ ਫਿਰ ਬਾਬਾ ਜੀ ਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਇਹ ਜਿਹੜੇ ਜਰਨੈਲ ਹੁਣ ਥੱਲੇ ਰਹਿ ਗਏ ਇਹ ਹੁਣ ਕੀ ਅਸਤੀਫਾ ਦੇਣਗੇ। ਬਾਬਾ ਜੀ ਕਹਿੰਦੇ ਉਹ ਇੰਨੇ ਗੈਰਤ ਵਾਲੇ ਹੁੰਦੇ ਨਾ, ਮੇਰਾ ਮਤਲਬ ਹੈ ਕਿ ਇੰਨੀ ਇਹਨਾਂ 'ਚ ਕੋਈ ਸ਼ਰਮ ਹੁੰਦੀ ਹੈ ਨਾ, ਬੇਸ਼ਰਮਾਂ ਦੇ ਵਿੱਚ ਜਰਨੈਲਾਂ 'ਚ ਇੰਨੀ ਕੋਈ ਗੈਰਤ ਵਾਲੇ ਹੁੰਦੇ, ਅਤੇ ਇਹ ਚੋਰਾਂ ਨੂੰ ਸਲੂਟ ਮਾਰਨ ਤੋਂ ਪਹਿਲੇ ਰਿਜ਼ਾਈਨ ਕਰਕੇ ਘਰ ਚਲੇ ਜਾਂਦੇ। ਬਾਬਾ ਜੀ ਕਹਿੰਦੇ ਜਿਹੜੇ ਬਗੈਰਤ ਬੇਸ਼ਰਮ ਚੋਰਾਂ ਨੂੰ ਸਲੂਟ ਮਾਰ ਗਏ, ਜਿਹੜੇ ਪਤਾ ਜਿਹਨਾਂ ਨੂੰ ਕਿ ਬਈ ਹਾਰੇ ਹੋਏ ਫਾਰਮ 47 ਤੇ ਲਿਆਂਦੇ ਆ ਜਾਣ ਬੁੱਝ ਕੇ, ਤੇ ਬੰਦੂਕ ਦੇ ਜ਼ੋਰ 'ਤੇ ਲਿਆ ਕੇ ਮੁਸੱਲਤ ਕੀਤੇ ਆ, ਉਹ ਬਈ ਅਸੀਂ ਜੇ ਇਹਨਾਂ ਨੂੰ ਸਲੂਟ ਮਾਰਨਾ ਤਾਂ ਲੱਖ ਦੀ ਲਾਹਨਤ ਦਾ ਵੀ ਸਾਡੀ ਨੌਕਰੀ ਦੇਵੇ, ਅਸਤੀਫਾ ਦੇ ਕੇ ਘਰ ਚਲੇ ਜਾਂਦੇ। ਬਾਬਾ ਕਹਿੰਦੇ ਨਹੀਂ ਇੱਦਾਂ ਨਹੀਂ, ਕੋਈ ਗੱਲ ਨਹੀਂ, ਕੋਈ ਅਸਤੀਫਾ ਨਹੀਂ ਆਇਆ, ਸਾਰਿਆਂ ਨੇ ਖੁਸ਼ੀ ਨਾਲ ਰਲ ਮਿਲ ਕੇ ਚੋਰਾਂ ਨੂੰ ਸਲੂਟ ਮਾਰਿਆ। ਉਹ ਕਹਿੰਦੇ ਵੀ ਸਾਡਾ ਉੱਤੇ ਜਿਹੜਾ ਰਿਟਾਇਰ ਆਦਮੀ ਲਾਇਆ ਚੋਰਾਂ ਨੇ, ਹਾਂ ਅਸੀਂ ਉਹ ਰਿਟਾਇਰ ਆਦਮੀ ਨੂੰ ਹਾਜ਼ਰ ਸਰਵਿਸ ਸਲੂਟ ਮਾਰੀ ਜਾ ਰਹੇ ਨੇ। ਬਾਬਾ ਜੀ ਕਹਿੰਦੇ ਇਹਨਾਂ ਨੂੰ ਉਹਦੇ 'ਚ ਕੋਈ ਸ਼ਰਮ ਨਹੀਂ। ਅਤੇ ਹੁਣ ਜਿਹੜਾ ਆਪਣਾ ਜੂਨੀਅਰ ਉੱਤੇ ਚਲਾ ਗਿਆ ਇੱਕ, ਉਹ ਵੀ ਉਹਨੂੰ ਵੀ ਕੋਲਾ ਕੁੱਟ ਕਰਕੇ ਮਾਰ ਲੈਣਗੇ ਸਲੂਟ, ਕੋਈ ਐਸੀ ਗੱਲ ਨਹੀਂ, ਕਿਤੇ ਨਹੀਂ ਜਾਂਦੇ, ਫਿਕਰ ਨਾ ਕਰੋ। ਹਾਂ ਇਹ ਕਿਤਨੇ ਨਹੀਂ ਜਾ ਰਹੇ, ਇੱਥੇ ਹੀ ਨੇ ਮੌਜੂਦ ਨੇ, ਔਰ ਇਹ ਜਨਾਬ ਆਪਣਾ ਕੌਮ 'ਤੇ ਜਿਵੇਂ ਝੋਕਾਂ ਮੁਸੱਲਤ ਨੇ, ਖੂਨ ਚੂਸ ਰਹੀਆਂ ਕੌਮ ਦਾ, ਇਹ ਵੀ ਖੂਨ ਚੂਸਦੇ ਰਹਿਣਗੇ, ਇਸ ਕਰਕੇ ਕੋਈ ਫਿਕਰ ਵਾਲੀ ਗੱਲ ਨਹੀਂ। ਬੇਸ਼ਰਮ ਲੋਕ ਨੇ ਬਾਬਾ ਜੀ ਕਹਿੰਦੇ, ਇਹ ਆਪਣੇ ਜੂਨੀਅਰ ਨੂੰ ਵੀ ਸਲੂਟ ਮਾਰਨਗੇ, ਖੁਸ਼ ਹੋ ਕੇ ਮਾਰਨਗੇ, ਕੋਈ ਨਹੀਂ, ਇਹ ਸਭ ਕਦਰੇ ਜੁੱਸਾ ਇਹਨਾਂ ਨੂੰ ਮਿਲਦਾ, ਉਸ ਚੱਕਰ ਦੇ ਵਿੱਚ ਬੈਠੇ ਨੇ, ਬਿਲਕੁਲ ਬੇਸ਼ਰਮੀ ਔਰ ਬਗੈਰਤੀ। ਆਹ ਦਿਨ ਅਸੀਂ ਦੇਖ ਰਹੇ ਸੀਗੇ ਇਹ ਹੋ ਰਿਹਾ ਪਾਕਿਸਤਾਨ ਦੇ ਵਿੱਚ, ਹਾਂਜੀ। ਔਰ ਉਹਦੇ ਬਾਅਦ ਜਨਾਬ ਇੰਡੀਆ ਦੇ ਵਿੱਚ ਦੇਖੋ ਕੀ ਹੋ ਗਿਆ, ਉਹ ਜਨਾਬ ਉਹ ਜਿਹੜੇ ਕਾਕਰੋਚ, ਹਾਂਜੀ ਉਹ ਜਨਾਬ ਇੰਡੀਅਨ ਕਾਕਰੋਚ ਦੀ ਫਤਹ ਹੋ ਗਈ। ਉਹ ਜਨਾਬ ਉੱਥੇ ਢੋਲ ਵੱਜ ਰਿਹਾ, ਉਹ ਉੱਥੇ ਜਿਹੜੀ ਡਿਮਾਂਡ ਲੈ ਕੇ ਬੈਠੇ ਸੀਗੇ ਕਿ ਬਈ ਆ ਜਿਹੜਾ ਆਪਣਾ ਧਰਮਿੰਦਰ ਪ੍ਰਧਾਨ, ਆ ਜਿਹੜਾ ਵਜ਼ੀਰ ਤਲੀਮ ਆ ਉੱਥੇ ਦਾ, ਵੀ ਇਹਦਾ ਅਸਤੀਫਾ ਸਾਨੂੰ ਚਾਹੀਦਾ, ਅਸਤੀਫਾ ਦਿਓ। ਹਾਲਾਂਕਿ ਮੋਦੀ ਆਪ ਆਇਆ, ਆਪ ਆ ਕੇ ਉਹਨੇ ਆਪਣੀ ਉਹ ਜਿਹੜੀ ਨਾ ਆਪਣਾ ਸੈਲਫੀ ਟੈਪ ਕੋਈ ਵੀਡੀਓ ਉਹਨੇ ਬਣਾਈ, ਅਤੇ ਉਹਨੇ ਕਿਹਾ ਕਿ ਮਾਈ ਫਰੈਂਡਸ ਉਹ ਅੱਗੇ ਫਰੈਂਡਸ ਜਿਹੜੀ ਨੇ ਉਹ ਵਿੱਚ ਵਾਲੀ ਉਂਗਲ ਕਰੀ ਖੜੀ ਕਰਕੇ ਉਹਨੂੰ ਦਿਖਾ ਰਹੇ ਸੀ ਕਿਆ ਪੜੋ, ਬਲਕਿ ਇੱਕ ਤਾਂ ਕਹਿ ਰਹੇ ਸੀਗਾ
ਕਿ ਭਈ ਆ ਜਿਹੜਾ ਮੋਦੀ ਹੈ ਨਾ, ਹਾਂ ਇਹਦੀ ਕੋਈ ਚੀਜ਼ ਵੱਢ ਦਿਓ। ਪਤਾ ਨਹੀਂ ਕੀ ਹੈ ਉਹ ਜੀਬ ਯਾਰ, ਆ ਜੈਨ ਜੀ ਜਿਹੜੀ ਹੈ ਨਾ ਯਾਰ, ਇਹ ਜੀਬ ਯਕੀਨ ਕਰੋ, ਆ ਕਿਸੇ ਦਾ ਖੌਫ ਨਹੀਂ ਇਹਨਾਂ ਨੂੰ, ਕਿਸੇ ਦਾ ਡਰ ਨਹੀਂ, ਜੋ ਮੂੰਹ ਜਾਂਦਾ ਉਹ ਬੋਲ। ਉਹ ਕਹਿ ਰਹੇ ਸੀ ਕਿ ਵੀ ਇਸ ਕੀ ਉਹ ਫਰਕ ਕਰੇ ਇਹਨੂੰ ਜੋ ਵੀ ਸਿਸਟਮ ਉਹ ਮੈਂ ਕਹਿ ਨਹੀਂ ਸਕਦਾ ਨਾ, ਮੈਂ ਇੱਥੇ ਤੁਹਾਨੂੰ ਸੁਣਵਾ ਸਕਦਾ। ਇਹ ਅਜੀਬ ਜਿਹੀ ਚੀਜ਼ ਸੀ। ਉਹਨਾਂ ਨੇ ਕੰਮ ਖਿੱਚ ਕੇ ਰੱਖ, ਮੋਦੀ ਨੇ ਤਕਰੀਰ ਜੀ ਕੀਤੀ ਤੇ ਉਹਦੇ 'ਚ ਉਹਨੂੰ ਲੱਗਿਆ ਕਿ ਵੀ ਹੁਣ ਮੈਂ ਆਹ ਤਕਰੀਰ ਜੀ ਕਰਕੇ ਥੋੜ੍ਹੇ ਠੰਡੇ ਕਰ ਦਿਆਂਗਾ ਨੌਜਵਾਨਾਂ ਨੂੰ, ਇਹ ਕਹਿਣਗੇ ਲੋ ਜੀ ਮੋਦੀ ਪੇ। ਉਹ ਕਹਿੰਦੇ ਭਾਈ ਐਸੀ ਦੀ ਤੈਸੀ ਤੇਰੀ, ਸਾਨੂੰ ਚਾਹੀਦਾ ਉਹਦਾ ਅਸਤੀਫਾ ਰੱਖ ਇੱਥੇ, ਬਾਅਦ 'ਚ ਜਿਹੜੀ ਕਾਨੂੰਨ ਬਣਿਆ ਉਹਦੇ 'ਚ ਗੱਲ ਕਰਾਂਗੇ ਬਾਅਦ 'ਚੋਂ, ਪਹਿਲੇ ਅਸਤੀਫਾ। ਤੇ ਉਹ ਜਿਹੜਾ ਧਰਮਿੰਦਰ ਪ੍ਰਧਾਨ ਆ ਉਹ ਹਜੇ ਕੱਲ੍ਹ ਤੱਕ ਕਹਿ ਰਿਹਾ ਸੀਗਾ ਕਿ ਬਈ ਆ ਆਪਣਾ ਕਾਕਰੋਚਾਂ ਨੂੰ ਤੇ ਅਸੀਂ ਮਸਲ ਕੇ ਨਿਕਲ ਜਾਵਾਂਗੇ, ਇਹਨਾਂ ਦੇ ਕਹਿਣ ਤੇ ਕੌਣ ਅਸਤੀਫਾ ਦਿੰਦਾ ਇਹ ਉਹ। ਅੱਜ ਦੇਖੋ ਜਨਾਬ ਉਹਨੇ ਆਪਣਾ ਅਸਤੀਫਾ ਪੇਸ਼ ਕਰਤਾ। ਓਏ ਹੋਏ ਆ ਪਾਵਰ ਆ, ਉਹ ਪਾਵਰ ਆ ਨੌਜਵਾਨਾਂ ਦੀ। ਦੇਖੋ ਜ਼ਰਾ ਉਹਨਾਂ ਨੇ ਜਨਾਬ ਅਸਤੀਫਾ, ਉਹਦਾ ਮੋਦੀ ਨੇ ਕਿਹਾ ਹੋਣਾ ਕਿ ਭਾਈ ਆ ਇਸ ਤੋਂ ਪਹਿਲੇ ਕਿ ਹੁਣ ਮੇਰਾ ਅਸਤੀਫਾ ਡਿਮਾਂਡ ਕਰਨ, ਕਿਉਂਕਿ ਗੇਮ ਉਸੇ ਪਾਸੇ ਜਾ ਰਹੀ ਸੀ। ਜਿਸ ਤਰ੍ਹਾਂ ਤੇਜ਼ੀ ਨਾਲ ਪੂਰੇ ਇੰਡੀਆ ਜਿਹੜਾ ਇਕੱਠਾ ਹੋ ਗਿਆ ਔਰ ਨੌਜਵਾਨ ਜਿਹੜੇ ਸੜਕਾਂ 'ਤੇ ਆ ਗਏ, ਬਾਹਰ ਆ ਗਏ ਜਨਾਬ ਉਹ, ਔਰ ਅਗਲੀ ਡਿਮਾਂਡ ਉਹਨਾਂ ਦੀ ਇਹੀ ਹੋਣੀ ਸੀ ਕਿ ਚੱਲ ਵੀ ਫਿਰ ਮੋਦੀ ਤੂੰ ਅਸਤੀਫਾ ਦੇ। ਉਹਨੇ ਕਿਹਾ ਲਓ ਜੀ ਇਸ ਤੋਂ ਪਹਿਲੇ ਕਿ ਮੇਰੇ ਅਸਤੀਫੇ ਤੀਕਰ ਗੱਲ ਹੋਏ ਇਹਦਾ ਅਸਤੀਫਾ ਫੜੋ। ਉਹਨੇ ਕਿਹਾ ਉਹਨਾਂ ਨੂੰ ਕਿ ਭਾਈ ਅਸਤੀਫਾ ਦੇ ਤੇ ਘਰ ਜਾ। ਉਹਨੇ ਜਨਾਬ ਅਸਤੀਫਾ ਦਿੱਤਾ ਤੇ ਉੱਥੇ ਫਿਰ ਜਿਹੜੀਆਂ ਖੁਸ਼ੀਆਂ ਮਨਾਈਆਂ ਗਈਆਂ, ਹਾਂਜੀ ਉਹ ਕਾਮਯਾਬ ਹੋ ਗਏ ਜਨਾਬ। ਇਹੀ ਕਾਮਯਾਬੀ ਸੀ ਉਹਨਾਂ ਦੀ, ਡਿਮਾਂਡ ਹੀ ਆਈ ਸੀ ਉਹਨਾਂ ਦੀ ਕਿ ਵੀ ਅਸਤੀਫਾ ਦਿਓ। ਤੇ ਉਹ ਦੇਖੋ ਜਿਹੜੇ ਨੌਜਵਾਨ ਨੇ, ਯੰਗ ਲੋਕ ਹੈ, ਬੱਚੇ ਬੱਚੀਆਂ, ਉਹਨਾਂ ਨੇ ਜਨਾਬ ਜਿਹੜਾ ਨਾ ਉਹ ਨੱਥ ਪਾ ਕੇ ਰੱਖ ਦਿੱਤੀ ਮੋਦੀ ਸਰਕਾਰ ਨੂੰ, ਔਰ ਮੋਦੀ ਸਰਕਾਰ ਨੂੰ ਘੁੱਟਣੇ ਟੇਕਣੇ ਪਏ, ਅਸਤੀਫਾ ਵੀ ਦਿੱਤਾ ਔਰ ਉਹਨਾਂ ਦੀਆਂ ਡਿਮਾਂਡ ਸਾਰੀ ਜਿਹੜੀ ਉਹ ਵੀ ਹੁਣ ਮੰਨੀਆਂ ਜਾਣਗੀਆਂ। ਇਹ ਪਾਵਰ ਹੈ। ਲੇਕਿਨ ਦੂਸਰੀ ਗੱਲ ਇਹ ਹੈ ਕਿ ਦੇਖੋ ਜਮਹੂਰੀਅਤ ਉੱਥੇ ਜਿੱਤੀ ਹੈ। ਹਾਂ ਇਹ ਜਮਹੂਰੀਅਤ ਹੈ। ਇਹ ਜਿਹੜੇ ਸਾਡੇ 2 ਨੰਬਰ ਕਿਸਮ ਦੇ ਦਗੜ ਬਗੜ ਦਲੇ ਜਿਹੜੇ ਇੱਥੇ ਖੜੇ ਪਾਕਿਸਤਾਨ ਦੇ ਵਿੱਚ ਕਹਿ ਰਹੇ ਸਨ ਕਿ ਦੇਖੋ ਜ਼ੁਲਮ ਹੋ ਰਿਹਾ ਹੈ, ਜ਼ੁਲਮ, ਇਹ ਜਿਹਨਾਂ ਨੂੰ ਆਪਣਾ ਜ਼ੁਲਮ ਭੁੱਲ ਗਿਆ ਕਿ ਵੀ ਇੱਥੇ ਪਾਕਿਸਤਾਨ ਵਿੱਚ ਵੀ ਕੋਈ ਲੋਕ ਬਾਹਰ ਨਿਕਲੇ ਸਨ, ਕੋਈ ਆਪਣੀ ਡਿਮਾਂਡ ਲੈ ਕੇ ਨਿਕਲੇ ਸਨ, ਹੈ ਕੋਈ 26 ਨਵੰਬਰ ਦੇ ਵਿੱਚ ਲੋਕ ਨਿਕਲੇ ਸਨ, 9 ਮਈ 'ਚ ਲੋਕ ਨਿਕਲੇ ਸਨ, ਉਹ ਬਈ ਮੁਰੀਦਕੇ ਦੇ ਵਿੱਚ ਲੋਕ ਨਿਕਲੇ ਸਨ। ਕੀ ਸੀ ਉਹਨਾਂ ਦੀ ਡਿਮਾਂਡ ਯਾਰ? ਆ ਮੁਰੀਦਕੇ ਵਾਲਿਆਂ ਦੀ ਕੀ ਡਿਮਾਂਡ ਸੀਗੀ? ਇਹ ਕੀ ਕਹਿੰਦੇ ਸੀਗੇ ਕਿ ਸਾਨੂੰ ਕੋਈ ਵਜ਼ੀਰ ਆਜ਼ਮ ਬਣਾ ਦਿਓ, ਸਾਨੂੰ ਸਦਰ ਬਣਾ ਦਿਓ, ਹਾਂਜੀ। ਕਿ ਉਹ ਜਿਹੜੇ ਆਪਣੇ ਅਲਾਮਾ ਸਾਦ ਰਿਜ਼ਵੀ ਔਰ ਅਨਸ ਰਿਜ਼ਵੀ, ਉਹ ਕੀ ਡਿਮਾਂਡ ਸੀ ਉਹਨਾਂ ਦੀ? ਉਹ ਭਾਈ ਉਹ ਇਸਲਾਮ ਲਈ ਨਿਕਲੇ ਸੀਗੇ ਯਾਰ ਡਿਮਾਂਡ ਲੈ ਕੇ, ਹੈਂ। ਉਹ ਜਨਾਬ ਆਪਣਾ ਜਿਹੜੇ ਨਾ ਫਲਸਤੀਨ ਵਾਸਤੇ ਨਿਕਲੇ ਸੀਗੇ, ਹੈਂ। ਲੇਕਿਨ ਆਹ ਜਿਹੜੇ ਨੇ ਇਹਨਾਂ ਨੇ ਜਨਾਬ ਕੀ ਕੀਤਾ ਉੱਥੇ? ਦੇਖੋ ਡਿਮਾਂਡ ਕੀ ਸੁਣਨੀ ਸੀ, ਇਹਨਾਂ ਨੇ ਗੋਲੀਆਂ ਚਲਾਤੀਆਂ ਉੱਥੇ, ਦੜ ਗੋਲੀਆਂ ਚਲਾਈਆਂ ਉੱਥੇ, ਮਾਸੂਮ ਲੋਕਾਂ ਨੂੰ, ਜਿਹੜੇ ਨਿਹੱਤੇ ਲੋਕਾਂ ਨੂੰ ਉੱਥੇ ਮਾਰਿਆ। ਔਰ 26 ਨਵੰਬਰ 'ਚ ਸਨਾਈਪਰਾਂ ਤੋਂ ਲੈ ਕੇ ਉਹ ਜਿਹੜੇ ਸਨਾਈਪਰਾਂ ਤੋਂ ਮਾਰ ਰਹੇ ਸਨ, ਯਕੀਨ ਕਰੋ ਮੇਰਾ ਦਿਲ ਕਰਦਾ ਮੈਂ ਦੁਆ ਕਰਾਂ ਇਹਨਾਂ ਵਾਸਤੇ, ਬਦਦੁਆ ਕਰਾਂ ਕਿ ਇਹਨਾਂ ਨੂੰ ਜਹੰਨਮ 'ਚ ਸੁੱਟੇ ਅੱਲਾ, ਇਹਨਾਂ ਕੋਲ ਹਿਸਾਬ ਲਵੇ ਅੱਲਾ ਕਿ ਬਗੈਰ ਤੋਂ ਬੇਸ਼ਰਮੋ ਮਾਸੂਮ ਲੋਕਾਂ ਦੇ ਸਿਰਾਂ 'ਚ ਗੋਲੀਆਂ ਮਾਰੀਆਂ। ਉਹ ਤੁਹਾਨੂੰ ਆਰਡਰ ਦੇਣ ਵਾਲਾ ਵੀ ਜਹੰਨਮ 'ਚ ਜਾਏ, ਹਾਂ ਤੁਸੀਂ ਵੀ ਸਾਰੇ ਜਹੰਨਮ 'ਚ ਜਾਓ ਬਗੈਰ ਤੋਂ ਬੇਸ਼ਰਮੋ, ਜਿਨ੍ਹਾਂ ਨੇ ਉੱਥੇ ਗੋਲੀਆਂ ਮਾਰੀਆਂ, ਜਿਨ੍ਹਾਂ ਨੇ ਮੁਰੀਦ ਕੇ ਗੋਲੀਆਂ ਮਾਰੀਆਂ, ਜਿਨ੍ਹਾਂ ਨੇ 9 ਮਈ ਗੋਲੀਆਂ ਮਾਰੀਆਂ, ਜਿਨ੍ਹਾਂ ਨੇ ਇਮਰਾਨ ਖਾਨ ਨੂੰ ਗੋਲੀਆਂ ਮਾਰੀਆਂ। कैसे बगैरत बेशरम यार लोग हैं। और इतने ये सारे भुल गए, ये खामोश सारा खामोश, ये तो कहते ठीक होया तो उत्थे इंडिया च देख के कह रहे आ देखो कितना जुल्म हो, और देखो जित गए उत्थे उन्हां दी हुकूमत ने डिमांड मान ली उन्हां दी। इत्थे इस्तीफा की आना सीगा पाकिस्तान दे विच, इत्थे ते गोलियां मार दे तुसीं सीधियां, कैसी बगैरती बेशर्मी है। तो मुबारक होए जनाब इंडिया के जोड़े काकरोच ने वो जनाब जित गए, क्योंकि जरा सिर ते कफन बन लवे बाहर निकल आए तो जित ओहदी हुंदी, वो जित गए। तो इत्थे जोड़े साडे कीड़े मकोड़े ने ये हजे सुते पे, कीड़े मकोड़े उठाने की कोशिश हो रही है कि उठो कीड़े मकोड़े देखो। और रोज़ वो जी पेट्रोल वाली नोजल तुहाडी ढूई च तुंदन दी हुकूमत, पेट्रोल महंगा करके तुन के रख दिंदी है। हाँ जी, तो तुसीं सुते हो यार, मेरा मतलब है कि यार इन्ने च तो बंदा उठ ही जाता है यार, है की हो रहा। लेकिन तुसीं जो सुते हो यार कीड़े मकोड़े हो, देखो यार कोई अपने हालात बदलो। वो हुण दोबारा एक मौका मिल रहा थानू है, और मौका की है अज देखो इमरान खान की भैन अलीमा खान खड़ी, अलीमा खान ने एक पूरी तहरीक बर्पा कर दी। वो कहते हुण निकलो, हुण टाइम है सड़कों ते आउण दा, है जी।
ਔਰ ਕਿਹਾ ਜਾ ਰਿਹਾ 5 ਅਗਸਤ ਨੂੰ ਜਨਾਬ ਕੋਈ ਐਲਾਨ ਹੋ ਇਹਨਾਂ ਤੇ ਮੈਨੂੰ ਕੋਈ ਭਰੋਸਾ ਨਹੀਂ ਗਾ। ਵੈਸੇ ਪਤਾ ਨਹੀਂ ਇਹ ਕੀ ਐਲਾਨ ਕਰਨਗੇ। KP ਵਾਲੀ ਹਕੂਮਤ ਜਿਹੜੀ ਆ ਪੂਰੀ ਕੰਪਰੋਮਾਈਜ਼ਡ ਹੋਗਾ। ਹਾਂ, ਮੈਨੂੰ ਅਲੀਮਾ ਖਾਨ ਤੇ ਯਕੀਨ ਹੈ ਕਿ ਉਹ ਜਿਹੜੇ ਤਹਿਰੀਕ ਜਿਸ ਤਰ੍ਹਾਂ ਉਹ ਨਿਕਲੇ ਅੱਜ ਵੀ ਨਿਕਲੇ ਨੇ ਔਰ ਬੜੇ ਜੰਮੇ ਗਫੀਰ ਇਕੱਠਾ ਹੋ ਰਿਹਾ, ਉਹ ਇੱਕ ਤਹਿਰੀਕ ਬਰਪਾ ਹੋ ਜਾਏਗੀ। ਔਰ ਇਹੋ ਜਿਹੀ ਤਹਿਰੀਕ ਜਿਹੜੀ ਆ ਉਹ ਲੋਕਾਂ ਨੇ ਆਪ ਨੌਜਵਾਨਾਂ ਨੇ ਬਰਪਾ ਕਰਨੀ, ਉਹ ਨਿਕਲਣਾ ਪੈਣਾ। ਕਿਉਂਕਿ ਇਸ ਟਾਈਮ ਤੁਹਾਡਾ ਮੁਲਕ ਜਿਹੜਾ ਨਾ ਉਹ ਇਹਨਾਂ ਨੇ ਖਾਈ ਛੁੱਟ ਦਿੱਤਾ ਚੋਰਾਂ ਲੁਟੇਰਿਆਂ ਤੇ ਇਹਨਾਂ ਦੇ ਹੈਂਡਲਾਂ 'ਚ ਕੋਈ ਪੁਰਸਾਨੇ ਹਾਲ ਨਹੀਂ ਗਾ। ਉਹ ਰਿਟਾਇਰ ਆਦਮੀ ਉੱਤੇ ਬੈਠਾ ਇੰਤਹਾਈ ਫੇਲ ਹੋ ਗਿਆ। ਉਹ ਹੁਣ ਇੰਟਰਨੈਸ਼ਨਲ ਤੌਰ 'ਤੇ ਵੀ ਉਹਦਾ ਸ਼ਿਕੰਜਾ ਤੰਗ ਹੋ ਰਿਹਾ। ਕੀ ਹੋ ਰਿਹਾ ਜਨਾਬ ਉੱਥੇ ਇਹ ਹੋ ਰਿਹਾ ਕਿ ਬਈ ਉਹ ਹੁਣ ਜਿਹੜੀ ਰਿਪੋਰਟਾਂ ਨਿਕਲ ਰਹੀਆਂ ਕਿ ਬਈ ਅਫਗਾਨਿਸਤਾਨ 'ਚ ਜਿਹੜਾ ਹਮਲਾ ਕੀਤਾ ਸੀ ਇਹਨਾਂ ਨੇ ਇਹ ਕਹਿ ਕੇ ਕਿ ਉੱਥੇ ਦਹਿਸ਼ਤਗਰਦ ਆ, ਉੱਥੇ ਜਨਾਬ ਅਸਲੇ ਦੇ ਡਿਪੂ ਆ, ਉਹਨਾਂ ਨੂੰ ਅਸੀਂ ਨਿਸ਼ਾਨਾ ਬਣਾਉਣਾ। ਕੋਈ ਉਸਲੇ ਦੇ ਡਿਪੂ ਨਹੀਂ ਸੀ ਉੱਥੇ। ਉਹ ਰਿਪੋਰਟ ਆਈ, ਉਹ ਕਹਿੰਦੇ ਸਿਵਲੀਅਨ ਮਾਰੇ ਸਾਰੇ ਵਿਚਾਰੇ, ਹਸਪਤਾਲ 'ਚ ਮਰੀਜ਼ ਮਾਰ ਛੱਡੇ ਇਹਨਾਂ ਨੇ। ਅੰਦਾਜ਼ਾ ਕਰੋ ਆ ਹੁਣ ਬਗੈਰਤੀ ਬੇਸ਼ਰਮੀ ਖੁੱਲ੍ਹੇਆਮ ਜਿਹੜੀ ਆ ਦੱਸੀ ਜਾ ਰਹੀ ਪੂਰੀ ਦੁਨੀਆ ਦੇ ਵਿੱਚ। ਇਹਦਾ ਮਤਲਬ ਹੈ ਕਿ ਘੇਰਾ ਤੰਗ ਹੋ ਰਿਹਾ ਇਹਨਾਂ ਦਾ ਵੀ। ਹਾਂ, ਉੱਥੋਂ ਵੀ ਬਾਹਰੋਂ ਵੀ ਅੰਦਰੋਂ ਵੀ ਅਤੇ ਹਰ ਪਾਸਿਓਂ। ਹਾਂਜੀ, ਗੁੱਲੀ ਠੁਕਣ ਮੇਰਾ ਮਤਲਬ ਹੈ ਕਿ ਜੋ ਵੀ ਠੀਕ ਢੋਲਕੀ ਵੱਜਣ ਵਾਲੀ ਢੋਲਕੀ ਵੱਜਣ ਵਾਲੀ ਅਤੇ ਹਿਸਾਬ ਕਿਤਾਬ ਜਿਹੜਾ ਨਾ ਉਹ ਕੰਮ ਹੋਣਾ ਪੈਣਾ।